ਸੋ ਇਸ ਵੇਲੇ ਰਾਜਕਰਨ ਜਿਹੜੀ ਮਾਰਕੀਟ ਕੰਡੀਸ਼ਨ ਹੈਗੀ ਆ ਉਹ ਕਾਫੀ ਜਿਹੜੀ ਆ ਦਾਇਰ ਹੈਗੀ। ਆਪਾਂ ਬਾਰ-ਬਾਰ ਉਹੀ ਗੱਲ ਹਮੇਸ਼ਾ ਉਹੀ ਗੱਲ ਕਰਦੇ ਹੈਗੇ ਆ। ਉਦੋਂ ਦਾ ਆਪਣੇ ਜਿਹੜੇ ਉਹ ਕਾਫੀ ਇਸ ਚੀਜ਼ ਨੂੰ ਸੁਣ ਕੇ ਪਰੇਸ਼ਾਨ ਵੀ ਰਹਿੰਦੇ ਆ। ਪਰ ਡੈਫੀਨੇਟਲੀ ਜਿਹੜੀ ਸਿਚੁਏਸ਼ਨ ਹੈਗੀ ਆ ਉਹ ਕੁਛ ਚੰਗੀ ਨਹੀਂ ਹੈਗੀ। ਜਿਹੜਾ ਆਪਣਾ ਫਰੇਟ ਹੈਗਾ ਆ, ਜਿਹੜਾ ਓਵਰਆਲ ਫਰੇਟ ਹੈਗਾ, ਜਿਹੜਾ ਐਕਸਪੋਰਟ ਇੰਪੋਰਟ ਹੈਗਾ ਆ, ਉਹ 4% ਵਧਿਆ ਹੈਗਾ 2019 ਤੋਂ। ਜਿਹੜੀ ਵੋਲੀਅਮ ਹੈਗੀ ਵਧੀ ਹੈਗੀ ਆ, ਪਰ ਜਿਹੜੀ ਲੋਡਾਂ ਦੀ ਵੋਲੀਅਮ ਹੈਗੀ ਆ ਜਾਂ ਲੋਡਾਂ ਦਾ ਜਿਹੜਾ ਕੰਮ ਹੈਗਾ ਆ ਉਹ ਘਟਿਆ ਹੈਗਾ ਆ। ਉਹਦੇ ਵਿੱਚ ਵਾਧਾ ਨਹੀਂ ਹੋਇਆ ਹੈਗਾ। ਉੱਥੇ ਸਾਡੀ ਜਿਹੜੀ ਅਜੇ ਵੀ ਸਟਿਲ ਜਿਹੜੀ ਕਪੈਸਿਟੀ ਹੈਗੀ ਆ ਉਹ ਕਾਫੀ ਮਤਲਬ ਕਿ ਜ਼ਿਆਦਾ ਹੈਗੀ ਆ। ਸੋ ਇਸ ਕਰਕੇ ਓਵਰਆਲ ਜਿਹੜਾ ਇਸ ਵੇਲੇ ਕੰਮ ਹੈਗਾ ਉਹ ਕਾਫੀ ਟਾਈਟ ਹੈਗਾ। ਤੇ ਇਹਦੇ ਨਾਲ ਹੀ ਰਾਜਕਰਨ ਜਿਹੜੀਆਂ ਚੀਜ਼ਾਂ ਜਿਹੜੀਆਂ ਇਸ ਵੇਲੇ ਹੋਣ ਜਾ ਰਹੀਆਂ, ਜਿਹੜੀਆਂ ਵਾਪਰਨ ਜਾ ਰਹੀਆਂ, ਔਰ ਕਾਫੀ ਕਾਲਸ ਆਈਆਂ ਹੈਗੀਆਂ। ਮੇਰੇ ਖਿਆਲ ਮੈਂ ਉਹ ਇੱਥੋਂ ਹੀ ਸ਼ੁਰੂ ਕਰਦੇ ਹਾਂ ਆਪਾਂ ਜਿਹੜੀ ਗੱਲਬਾਤ ਹੈਗੀ ਆ। ਮਾਰਕੀਟ ਦੇ ਨਾਲ ਜਿਹੜੀਆਂ ਰੂਲ ਐਂਡ ਰੈਗੂਲੇਸ਼ਨ ਹੈਗੇ ਆ ਉਹ ਕਾਫੀ ਜਿਹੜੇ ਆ ਟਾਈਟ ਹੋ ਰਹੇ ਆ ਆਉਣ ਵਾਲੇ ਸਮੇਂ ਦੇ ਵਿੱਚ, ਜਿਹਦੇ ਵਿੱਚ ਕਿ ਇੱਕ ਕਾਰਬ ਦੇ ਬਾਰੇ ਦੇ ਵਿੱਚ ਸ਼ਾਇਦ ਤੁਸੀਂ ਵੀ ਹੋਰ ਪ੍ਰੋਗਰਾਮ 'ਚ ਵੀ ਗੱਲ ਹੋਈ ਆ। ਤੇ ਆਪਣੇ ਇਸ ਪ੍ਰੋਗਰਾਮ 'ਚ ਤੇ ਆਪਾਂ ਲਾਸਟ ਈਅਰ ਦੇ ਜਿਹੜੇ ਸਮੋਕ ਚੈੱਕ ਦੀ ਉਹ ਗੱਲ ਕਰਦੇ ਆ ਰਹੇ ਆ ਜੀ। ਸੋ ਬਹੁਤ ਵੱਡਾ ਸਿਚੁਏਸ਼ਨ ਜਿਹੜੀ ਇੱਕ ਗੱਲਬਾਤ ਚੱਲ ਰਹੀ ਸੀ। ਕਾਫੀ ਜਿਹੜੇ ਪਰਮਿਟ ਵਾਲੇ ਦੋਸਤ ਮਿੱਤਰ ਹੈ ਉਹਨਾਂ ਨਾਲ ਗੱਲਬਾਤ ਹੁੰਦੀ ਸੀਗੀ ਤੇ ਉੱਥੇ ਕਹਿ ਰਹੇ ਸੀਗੇ ਕਿ ਇਹ ਚੀਜ਼ ਜਿਹੜੀ ਆ ਕਿ ਜੇ ਕੈਲੀਫੋਰਨੀਆ ਟਰੱਕਿੰਗ ਤੇ ਇਨਫੋਰਸ ਕਰ ਰਿਹਾ ਹੈਗਾ ਤਾਂ ਕਿ ਸਾਰੇ ਟਰੱਕ ਜਿਹੜੇ ਰਜਿਸਟਰ ਹੋਣੇ ਚਾਹੀਦੇ ਆ। ਤੇ ਬੜੇ ਲੋਕਾਂ ਨੇ ਕਿਹਾ ਕਿ ਓਕੇ ਠੀਕ ਆ, ਫਿਰ ਆਪਾਂ ਕੈਲੀਫੋਰਨੀਆ ਤੋਂ ਬਾਹਰ ਜਾ ਕੇ ਤੇ ਆਪਾਂ ਟਰੱਕ ਰਜਿਸਟਰ ਕਰ ਲੈਂਦੇ ਆ ਤੇ ਆਪਾਂ ਉੱਥੇ ਤਾਂ ਰਜਿਸਟ੍ਰੇਸ਼ਨ ਹੋ ਜਾਣੀ ਆ ਤੇ ਟਰੱਕ ਆਪਾਂ ਵਾਪਸ ਜਦੋਂ ਕੈਲੀਫੋਰਨੀਆ ਲੈ ਕੇ ਆਉਂਦੇ ਆ ਤੇ ਦੈਟਸ ਨਾਟ ਅ ਪ੍ਰੋਬਲਮ, ਹੈ ਨਾ। ਕਿ ਉੱਥੇ ਕਿਉਂਕਿ ਤੁਹਾਡੀ ਜਿਹੜੀ IRP ਪਲੇਟ ਹੈ ਉਹਦੇ ਵਿੱਚ ਕੈਲੀਫੋਰਨੀਆ ਦਾ ਜੇ ਨਾਂ ਆ ਜਾਂਦਾ ਹੈ ਤੇ ਦੈਨ ਫਿਰ ਤਾਂ ਸਾਨੂੰ ਕੁਝ ਨਹੀਂ ਪ੍ਰੋਬਲਮ ਹੈਗੀ, ਕਿਉਂਕਿ ਅਸੀਂ ਕੈਲੀਫੋਰਨੀਆ ਦਾ ਲਾਇਸੈਂਸ ਬਾਹਰੋਂ ਲੈ ਲੈਂਦੇ ਜਾ ਕੇ। ਪਰ ਹੁਣ ਜਿਹੜੀ ਕੱਲ੍ਹ ਕੈਲੀਫੋਰਨੀਆ ਰਿਸੋਰਸ ਬੋਰਡ ਤੋਂ ਜਿਹੜੀ ਈਮੇਲ ਮਿਲੀ ਹੈਗੀ ਆ ਉਹਦੇ ਵਿੱਚ ਕਲੀਅਰ ਕੀਤਾ ਗਿਆ ਹੈ ਕਿ IRP ਜਿਹੜੀ ਆ ਇੰਟਰਨੈਸ਼ਨਲ ਜਿਹੜੀ ਉਹਨਾਂ ਦੀ ਆਪਣੀ ਸਾਰੀਆਂ ਸਟੇਟਸ ਦੇ ਵਿੱਚ ਜਿਹੜਾ ਕਾਂਟਰੈਕਟ ਹੈਗਾ, ਜੋ ਵੀ ਉਹਨਾਂ ਦਾ ਸਮਝੌਤਾ ਆ, ਉਹਦੇ ਤਹਿਤ ਉਹ ਉਸ ਚੀਜ਼ ਨੂੰ ਬੰਦ ਨਹੀਂ ਕਰ ਸਕਦੇ ਕਿ ਉਹਦੇ 'ਚ ਕੈਲੀਫੋਰਨੀਆ ਜੇ ਟੈਕਸਸ ਸਟੇਟ 'ਚ ਪਲੇਟ ਲੈਂਦੇ ਤਾਂ ਕੈਲੀਫੋਰਨੀਆ ਐਡ ਕਰ ਦਿੰਦੇ, ਕੈਲੀਫੋਰਨੀਆ ਮਤਲਬ ਐਡ ਹੋਊਗੀ ਸਾਡੀ ਪਲੇਟ 'ਤੇ। ਪਰ ਪ੍ਰੋਬਲਮ ਹੁਣ ਇੱਥੇ ਆ ਕਿ ਕੈਲੀਫੋਰਨੀਆ ਨੇ ਇਹ ਗੱਲ ਕੀਤੀ ਹੈ ਕਿ ਅਸੀਂ ਹਰ ਇੱਕ ਪੋਰਟ ਆਫ ਐਂਟਰੀ ਜਿਹੜੀ ਵੀ ਹੈਗੀ ਆ, ਸਾਡੀ ਪੋਰਟ ਆਫ ਐਂਟਰੀ ਆ ਜਿੱਥੋਂ ਟਰੱਕ ਕਾਰਾਂ ਜਿੱਥੇ ਵੀ ਐਂਟਰ ਕਰਦੇ ਆ ਕੈਲੀਫੋਰਨੀਆ ਦੇ ਵਿੱਚ, ਹਰ ਪੋਰਟ ਆਫ ਐਂਟਰੀ ਤੇ ਦੋ ਚੀਜ਼ਾਂ ਇਸ ਵੇਲੇ ਜਿਹੜੀਆਂ ਲੱਗਣ ਜਾ ਰਹੀਆਂ। ਇੱਕ ਕਿ ਜਿਹੜੇ ਸਮੌਗ ਚੈੱਕ ਹੈਗੇ ਆ, ਜਿਹੜੇ ਕਿ ਰਿਮੋਟ ਚੈੱਕ ਕਰਦੇ ਆ ਸੈਂਸਰ ਦੇ ਤੌਰ ਤੇ। ਸੈਕਿੰਡ ਥਿੰਗ ਉਹ ਲਾਉਣ ਜਾ ਰਹੇ ਆ ਕੈਲੀਫੋਰਨੀਆ ਦੇ ਪੋਰਟ ਆਫ ਐਂਟਰੀ ਤੇ ਹੋਰ ਕੈਲੀਫੋਰਨੀਆ ਦੇ ਵਿਦਇਨ ਕੈਲੀਫੋਰਨੀਆ ਤੇ ਪੋਰਟ ਆਫ ਐਂਟਰੀ ਸਪੈਸ਼ਲੀ ਕਿ ਲਾਇਸੈਂਸ ਪਲੇਟ ਟਰੈਕਰ। ਸੋ ਜਦੋਂ ਟਰੱਕ ਤੁਹਾਡਾ ਉੱਥੋਂ ਜਾਂ ਗੱਡੀ ਤੁਹਾਡੀ ਲੰਘਦੀ ਆ ਉੱਥੋਂ ਤੇ ਉਹ ਲਾਇਸੈਂਸ ਪਲੇਟ ਟਰੈਕ ਹੁੰਦੀ ਆ। ਲਾਇਸੈਂਸ ਪਲੇਟ ਜਿਹੜੀ ਟਰੈਕ ਹੋਣ ਤੋਂ ਬਾਅਦ, ਰੀਡ ਹੋਣ ਤੋਂ ਬਾਅਦ ਉਹ ਦੇਖਿਆ ਜਾਂਦਾ ਕਿ ਉਹ ਟਰੱਕ ਜਿਹੜਾ ਉਹ ਕਾਰ ਦੇ ਨਾਲ ਰਜਿਸਟਰਡ ਹੈਗਾ ਕਿ ਨਹੀਂ ਹੈਗਾ। ਸੋ ਜੇ ਉਹ ਟਰੱਕ ਕਾਰ ਦੇ ਨਾਲ ਰਜਿਸਟਰਡ ਨਹੀਂ ਹੈਗਾ ਤੇ ਨਾਨ ਕੰਪਲਾਇੰਟ ਟਰੱਕ ਆ, then that person has a problem। ਉਹ ਟਰੱਕ ਦੀ ਪ੍ਰੋਬਲਮ ਸ਼ੁਰੂ ਹੋ ਜਾਂਦੀ, ਉੱਥੇ ਕਿ ਲੈਟਰ ਜਾਣੇ ਸ਼ੁਰੂ ਹੋ ਜਾਂਦੇ ਆ ਐਂਡ ਦੈਨ ਫਾਈਨ ਐਂਡ ਦੈਨ ਔਨ ਐਂਡ ਔਨ। ਉਹ ਸਾਰਾ ਕੁਝ ਜਿਹੜਾ ਆ ਉਹ ਉੱਥੇ ਸ਼ੁਰੂ ਹੋ ਜਾਂਦਾ ਆ। ਸੋ ਬੇਸਿਕਲੀ ਜਿਹੜੇ ਵੀ ਮੇਰੇ ਦੋਸਤ ਮਿੱਤਰ ਵੀਰ ਜਿਹੜੇ ਕਹਿੰਦੇ ਸੀਗੇ ਕਿ ਅਸੀਂ ਦੂਜੀ ਸਟੇਟ 'ਚ ਜਾ ਕੇ ਰਜਿਸਟਰ ਕਰ ਲਵਾਂਗੇ ਜਾਂ ਦੂਜੀ ਸਟੇਟ ਦੇ ਵਿੱਚੋਂ ਇੱਧਰ ਆ ਜਾਵਾਂਗੇ, ਉੱਥੋਂ ਸਾਨੂੰ IRP ਦੇ ਉੱਤੇ ਪਲੇਟ ਹੈਗੀ ਆ, ਸੋ IRP ਦੇ ਸਟੇਟ ਹੈਗੀ ਆ। ਸੋ ਉਹ ਜਿਹੜੀ ਚੀਜ਼ ਆ ਉਹ ਮੇਰੇ ਖਿਆਲ ਦੇ ਵਿੱਚ ਸ਼ਾਇਦ ਕੰਮ ਨਹੀਂ ਕਰਨੀ ਆ ਇਸ ਵੇਲੇ। ਜਿਹੜੀ ਆ ਇਹ ਚੀਜ਼ ਆ ਰਹੀ ਆ ਕਿ ਜਿਹੜੇ ਆਪਣੀ ਟਰੈਕਰ ਹੈਗੇ ਆ, ਪਲੇਟ ਟਰੈਕਰ ਆ, ਉਹ ਮੇਨ ਇਸ ਵੇਲੇ ਮੁੱਦਾ ਬਣ ਜਾ ਰਹੇ ਆ। ਔਰ ਜੇ ਤੁਸੀਂ ਕੈਲੀਫੋਰਨੀਆ ਦੇ ਵਿੱਚ ਬੇਸਿਕਲੀ ਆਉਣਾ ਹੈਗਾ, ਕੈਲੀਫੋਰਨੀਆ ਦੇ ਵਿੱਚੋਂ ਪਿਕਅਪ ਕਰਨੀ, ਡਰੋਪ ਕਰਨੀ ਹੈ, ਕੁਛ ਵੀ ਕਰਨਾ, ਕੈਲੀਫੋਰਨੀਆ ਐਂਟਰ ਕਰਨਾ ਹੈ, ਤੇ ਤੁਹਾਨੂੰ ਇਹ ਜਿਹੜਾ ਕਾਰ ਦੇ ਨਾਲ ਟਰੱਕ ਜਿਹੜਾ ਰਜਿਸਟਰ ਕਰਨਾ ਹੀ ਪੈਣਾ ਆ। ਔਰ ਮੇਕ ਸ਼ੋਰ ਕਿ ਉਹ ਜਿਹੜਾ ਟਰੱਕ ਹੈਗਾ ਆ ਉਹ ਕਾਰ ਕੰਪਲਾਇੰਟ ਹੋਵੇ। ਸੋ ਜੇ ਉਹ ਕਾਰ ਕੰਪਲਾਇੰਟ ਨਹੀਂ ਹੈਗਾ ਤੇ ਬੇਸਿਕਲੀ ਉਹ ਰਜਿਸਟਰ ਨਹੀਂ ਹੋ ਸਕਦਾ। ਜੇ ਉਹ ਰਜਿਸਟਰ ਨਹੀਂ ਹੋ ਸਕਦਾ ਤੇ ਡੈਫੀਨੇਟਲੀ ਉਹ ਟਰੱਕ ਇਸ ਸਟੇਟ 'ਚ ਨਹੀਂ ਆ ਸਕਦਾ। ਸੋ ਇਹ ਕਾਫੀ ਮਤਲਬ ਕਿ
ਕਲੀਅਰ ਥੋੜੀ ਸਟੇਟਮੈਂਟ ਸੀਗੀ ਕੱਲ ਈਮੇਲ ਵਿੱਚ ਜਿਹੜੀ ਅਸੀਂ ਦੇਖੀ ਆ। ਉੱਦਾਂ ਅਸੀਂ ਕਾਰਨ ਦੇ ਨਾਲ ਗੱਲ ਕਰਨ ਦੀ ਕੋਸ਼ਿਸ਼ ਕੀਤੀ ਸੀ, ਤਾਂ ਉਦੋਂ ਸਾਨੂੰ ਕਲੀਅਰ ਮਤਲਬ ਕਿ 2-3 ਹਫ਼ਤੇ ਪਹਿਲਾਂ ਜਦੋਂ LA 'ਚ ਮਿਲੇ ਸੀਗੇ ਤੇ ਕਲੀਅਰ ਆਂਸਰ ਨਹੀਂ ਸੀ ਮਿਲਿਆ। ਪਰ ਡੈਫੀਨੇਟਲੀ ਇਹਦੇ ਵਿੱਚ ਹੁਣ ਆ ਜਿਹੜਾ ਕਲੀਅਰ ਆਂਸਰ ਹੈਗਾ ਕਿ ਜਿਹੜੀਆਂ ਪਲੇਟਾਂ ਹੈਗੀਆਂ ਉਹ ਸਕੈਨ ਹੋਣੀਆਂ ਹੈਗੀਆਂ। ਸੋ ਇਸ ਵੇਲੇ ਜਿਹੜੀ ਤੁਹਾਡੀ ਪਰ ਟਰੱਕ ਦੀ ਫੀਸ ਹੈਗੀ ਮੇਰੇ ਖਿਆਲ $30 ਹੈ, ਕੰਪਨੀ ਦੀ $100 ਆ। ਸੋ ਜੇ ਤੁਸੀਂ ਤੁਹਾਡਾ ਇੱਕ ਟਰੱਕ ਟਰੈਕ ਹੋ ਜਾਂਦਾ ਹੈ ਤੇ ਤੁਹਾਡੇ ਜਿੰਨੇ ਵੀ ਟਰੱਕ ਤੁਹਾਡੀ ਕੰਪਨੀ 'ਚ ਆ ਬੇਸਿਕਲੀ ਉਹਨਾਂ ਤੇ ਸਾਰਿਆਂ ਤੇ ਅਸਰ ਪਊਗਾ। ਸੋ ਡੈਫੀਨੇਟਲੀ ਆਉਣ ਵਾਲੇ ਸਮੇਂ ਦੇ ਵਿੱਚ ਇੱਥੇ ਹੋਰ ਕਲੈਰਿਟੀ ਤੇ ਹੋਰ ਚੀਜ਼ਾਂ ਜਿਹੜੀਆਂ ਆਪਾਂ ਲੈ ਕੇ ਆਉਂਦੇ ਰਵਾਂਗੇ। ਜੀ ਬਿਲਕੁਲ ਸਰੋਤਿਓ, ਸੋ ਜੇ ਤੁਹਾਡਾ ਵੀ ਇਹਦੇ ਸੰਬੰਧ ਦੇ ਵਿੱਚ ਕੋਈ ਕੁਐਸਚਨ ਹੋਇਆ ਤੇ ਤੁਸੀਂ ਕਾਲ ਕਰ ਸਕਦੇ ਹੋ 408-272-5200 ਤੇ ਅਗਲੀ ਖਬਰ ਵੱਲ ਚਲੀਏ। ਜਿਹੜੇ ਐਕਸਪਰਟਸ ਆ ਉਹ ਇਹ ਕਹਿ ਰਹੇ ਆ ਵੀ ਜੋ ਟਰੱਕਿੰਗ ਆ ਉਹ ਰਾਈਟ ਨਾਓ ਗ੍ਰੇਟ ਟਰੱਕਿੰਗ ਰਿਸੈਸ਼ਨ ਚੱਲ ਰਿਹਾ ਹੈਗਾ ਤੇ ਇਹਦਾ ਜਿਹੜਾ ਇੰਪੈਕਟ ਆ ਅਮਰੀਕਨਸ ਦੇ ਉੱਤੇ ਬਹੁਤ ਜ਼ਿਆਦਾ ਪੈਣਾ ਹੈਗਾ ਆ। ਇਸ ਵੇਲੇ ਟਰੱਕਿੰਗ ਕੰਪਨੀਜ਼ ਡਾਰਕ ਟਾਈਮ 'ਚ ਆ, ਕਹਿੰਦੇ ਕਾਲੇ ਸਮੇਂ 'ਚੋਂ ਇੱਕ ਤਰ੍ਹਾਂ ਦੇ ਨਾਲ ਨਿਕਲ ਰਹੀਆਂ ਆ। ਮੇਨ ਕਾਰਨ ਜਿਹੜੇ ਆ ਕਿਸ ਹਿਸਾਬ ਦੇ ਨਾਲ ਡੀਜ਼ਲ ਦੀਆਂ ਪ੍ਰਾਈਸਿਸ ਬਹੁਤ ਹਾਈ ਆ, ਆਪਰੇਟਿੰਗ ਕਾਸਟ ਬਹੁਤ ਜ਼ਿਆਦਾ ਵੱਧ ਗਈ ਹੈਗੀ ਆ। ਕਰੋਨਾ ਵਾਇਰਸ ਦੇ ਦੌਰਾਨ ਡਰਾਈਵਰਸ ਦੀ ਗਿਣਤੀ ਵੀ ਬਹੁਤ ਵੱਧ ਗਈ ਸੀ, ਟਰੱਕਰ ਦੀ ਵੀ ਵੱਧ ਗਈ ਸੀ। ਹੁਣ ਉਹ ਜਿਹੜੀ ਡਿਮਾਂਡ ਘਟ ਗਈ ਆ। ਸੋ ਇਸ ਕਰਕੇ ਆਪਸ ਦੇ ਵਿੱਚ ਜਿਹੜੀ ਆ ਲੋਡ ਚੱਕਣ ਵਾਲਿਆਂ ਦੀ ਫਾਈਟ ਵੀ ਜਿਹੜੀ ਆ ਬਹੁਤ ਜ਼ਿਆਦਾ ਚੱਲ ਰਹੀ ਆ। ਉਹ ਪ੍ਰਾਈਸਿਸ ਜਿਹੜੀ ਆ ਧੜਾ ਧੜ ਜਿਹੜੀਆਂ ਘਟਾ ਰਹੇ ਹੈਗੇ। ਕਹਿੰਦੇ ਡੌਗ ਫਾਈਟ ਬਿਟਵੀਨ ਟਰੱਕਰਸ ਤੇ ਟਰੱਕਿੰਗ ਕੰਪਨੀ ਚੱਲ ਰਹੀ ਹੈਗੀ ਆ। JKC ਟਰੱਕਿੰਗ ਦੇ ਵਾਈਸ ਪ੍ਰੈਜ਼ੀਡੈਂਟ ਤੇ ਕੋ ਓਨਰ ਮਾਈਕ ਕੋਸ਼ਰਸਕੀ ਜੋ ਆ ਉਹਨਾਂ ਨੇ ਇਹ ਦੱਸਿਆ ਹੈਗਾ। ਸੋ ਇਸ ਟਰੱਕਿੰਗ ਰਿਸੈਸ਼ਨ ਦਾ ਆਮ ਲੋਕਾਂ ਦੇ ਉੱਤੇ ਕਿੱਦਾਂ ਅਸਰ ਪੈਣਾ ਆ, ਕਿਉਂਕਿ ਪ੍ਰਾਈਸਿਸ ਤੁਸੀਂ ਦੇਖ ਰਹੇ ਆ ਵੀ ਕਿੰਨੀਆਂ ਜ਼ਿਆਦਾ ਵੱਧ ਗਈਆਂ। ਕੰਜ਼ਿਊਮਰਸ ਨੇ ਜੋ ਮਨੀ ਸਪੈਂਡ ਕਰਨਾ ਵੀ ਘਟਾਇਆ ਹੋਇਆ ਆ। ਨਹੀਂ ਤਾਂ ਅੱਜ ਕੱਲ੍ਹ ਜਿਹੜੇ ਆ 2 ਮਹੀਨੇ ਹੁੰਦੇ ਆ, ਤੁਹਾਨੂੰ ਪਤਾ ਥੈਂਕਸ ਗਿਵਿੰਗ, ਕ੍ਰਿਸਮਸ ਕਾਫੀ ਜਿਹੜਾ ਬਿਜ਼ੀ ਹੁੰਦਾ। ਦੂਸਰੇ ਪਾਸੇ ਧੜਾ ਧੜ ਕੰਪਨੀਆਂ ਬੈਂਕਰਪਸੀ ਫਾਈਲ ਕਰ ਰਹੀਆਂ। ਤੁਹਾਡੇ ਨਾਲ ਆਪਾਂ ਜੈਲੋ ਕਾਰਪੋਰੇਸ਼ਨ ਦਾ ਸਾਂਝਾ ਕੀਤਾ ਹੀ ਸੀ ਪਿਛਲੇ ਹਫ਼ਤਿਆਂ ਦੇ ਦੌਰਾਨ। ਉਹਨਾਂ ਨੇ ਚੈਪਟਰ 11 ਬੈਂਕਰਪਸੀ ਫਾਈਲ ਕੀਤੀ ਆ। 30,000 ਇੰਪਲਾਈ ਜਿਹੜੇ ਉਹਨਾਂ ਦੇ ਲੇ ਆਫ ਹੋਏ ਆ। ਕੌਨਵਾਏ ਜਿਹੜੀ ਸਿਆਟਲ ਬੇਸਡ ਸਟਾਰਟਅਪ ਕੰਪਨੀ ਆ, ਜਿਹਦੇ ਤੇ $3.8 ਬਿਲੀਅਨ ਇਨਵੈਸਟਰ ਨੇ ਲਾਇਆ ਸੀ, ਉਹ ਉਹਨਾਂ ਨੇ ਬੰਦੇ ਕਰਤੀ ਪਿਛਲੇ ਮਹੀਨੇ। ਤੁਸੀਂ ਇਹ ਹਿਸਾਬ ਲਾ ਲਓ ਵੀ ਜਿਸ ਕੰਪਨੀ ਦੇ ਉੱਤੇ $3.8 ਬਿਲੀਅਨ ਲਾਇਆ ਹੋਵੇ ਉਹ ਬੰਦ ਹੋ ਜਾਵੇ ਤਾਂ ਜਿਹੜੇ ਸਿੰਗਲ ਆਪਰੇਟਰ ਜਾਂ ਹੋਰ ਆ ਉਹਨਾਂ ਦੇ ਉੱਤੇ ਜਿਹੜਾ ਕਿੰਨਾ ਕੁ ਅਸਰ ਜਿਹੜਾ ਇਹਦਾ ਪੈਂਦਾ ਹੈਗਾ। ਸੋ ਓਵਰਆਲ ਟਰੱਕਿੰਗ ਇੰਡਸਟਰੀ ਅੱਜ ਦੀ ਡੇਟ ਦੇ ਵਿੱਚ ਕਹਿੰਦੇ ਪਈ ਇਟ ਇਜ਼ ਨਾਟ ਟੂ ਬੀ ਅ ਗੁੱਡ ਟਾਈਮ ਟੂ ਬੀ ਇਨ ਟਰੱਕਿੰਗ ਇੰਡਸਟਰੀ। ਅੱਜ ਦੀ ਡੇਟ ਦੇ ਵਿੱਚ ਜੋ ਟਰੱਕਿੰਗ ਇੰਡਸਟਰੀ ਦੇ ਨਾਲ ਰਿਲੇਟਡ ਜਿਹੜੇ ਇਕੋਨੋਮਿਸਟ ਆ ਜਾਂ ਹੋਰ ਵੀ ਆ, ਵੀ ਬਹੁਤ ਬੁਰੀ ਸਿਚੁਏਸ਼ਨ ਇਸ ਟਾਈਮ ਚੱਲ ਰਹੀ ਹੈਗੀ ਆ। ਸਿਰਫ ਉਹੀ ਲੋਕ ਸਰਵਾਈਵ ਕਰ ਰਹੇ ਆ ਜਿਨ੍ਹਾਂ ਦੇ ਐਕਸਪੈਂਸਿਸ ਬੜੇ ਘੱਟ ਆ, ਜਿਨ੍ਹਾਂ ਦੇ ਟਰੱਕ ਟ੍ਰੇਲਰ ਫ੍ਰੀ ਹੈਗੇ ਆ, ਹੋਰ ਐਕਸਪੈਂਸਿਸ ਜ਼ਿਆਦਾ ਨਹੀਂ ਹੈਗੇ, ਉਹ ਸਰਵਾਈਵ ਕਰ ਰਹੇ ਹੈਗੇ। ਬਿਲਕੁਲ ਜੀ।